ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸ਼ੀ ਜਿਨਪਿੰਗ ਚਾਈਨਾ ਦੇ ਪ੍ਰੀਮੀਅਰ, ਉਹ ਰੂਸ ਦੇ ਵਿੱਚ ਪਹੁੰਚ ਚੁੱਕੇ ਨੇ। ਉਹਨਾਂ ਨੇ ਜਿਹੜਾ ਰਸ਼ੀਆ ਦੇ ਵਲਾਦੀਮੀਰ ਪੁਤਿਨ ਆ ਉਸ ਨੂੰ ਆਪਣਾ ਡੀਅਰ ਫਰੈਂਡ ਜਿਹੜਾ ਉਹ ਆਖਿਆ। ਤੇ ਪੁਤਿਨ ਤੇ ਜਿਹੜੇ ਸ਼ੀ ਆ, ਇਹਨਾਂ ਦੀ ਆਪਸੀ ਜਿਹੜੀ ਨੇੜਤਾ, ਰੂਸ ਤੇ ਚੀਨ ਦੀ ਜਿਹੜੀ ਆਪਸੀ ਜਿਹੜੀ ਨੇੜਤਾ ਵਧਣੀ ਆ, ਉਹ ਕਿਤੇ ਨਾ ਕਿਤੇ ਵੈਸਟ ਨੂੰ ਵੀ ਬਹੁਤੀ ਰਾਸ ਨਹੀਂ ਆ ਰਹੀ ਹੈਗੀ। 3 ਦਿਨਾਂ ਦੀ ਇਹ ਜਿਹੜਾ ਦੌਰਾ ਆ ਚੀਨੀ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦਾ, ਉਹ ਉੱਥੇ ਜਿਹੜਾ ਹੋ ਕੀਤਾ ਜਾ ਰਿਹਾ ਆ, ਉਹ ਉੱਧਰ ਜਾਣਗੇ। ਇੱਧਰ ਜਿਹੜੇ ਆਪਣੇ ਕਹਿ ਸਕਦੇ ਆ ਵੀ ਸਟੇਟਸਮੈਨ ਹੈਗੇ ਆ, ਉਹਨਾਂ ਨੇ ਇਸ ਦੌਰੇ ਨੂੰ ਜਿਹੜਾ ਜਿਹੜੀ ਤਿਰਛੀ ਨਜ਼ਰ ਦੇ ਨਾਲ ਦੇਖਣਾ ਜਿਹੜਾ ਉਹ ਸ਼ੁਰੂ ਕੀਤਾ ਹੈ। ਦੋਨਾਂ ਨੇ ਇੱਕ ਦੂਜੇ ਨੂੰ ਡੀਅਰ ਫਰੈਂਡ ਜਿਹੜਾ ਉਹ ਆਖਣਾ। ਜਿਹੜੇ ਇਨਫੋਰਮਲ ਟਾਕਸ ਜਿਹੜੇ ਹੋਏ ਆ, ਕਹਿੰਦੇ ਵੀ ਜਿਹੜੇ ਤਕਰੀਬਨ 4.5 ਘੰਟੇ ਇਹਨਾਂ ਦੀ ਗੱਲਬਾਤ ਆ ਉਹ ਉੱਥੇ ਚੱਲੀ ਹੈਗੀ। ਰਸ਼ੀਅਨ ਜਿਹੜੀ ਸਟੇਟ ਏਜੰਸੀ ਆ ਟਾਸ, ਉਹਨਾਂ ਨੇ ਇਸ ਨੂੰ ਰਿਪੋਰਟ ਜਿਹੜਾ ਉਹ ਕੀਤਾ ਹੈ। ਉਸ ਤੋਂ ਬਾਅਦ ਦੇ ਵਿੱਚ ਟੈਲੀਵਿਜ਼ਨ ਦੇ ਉੱਤੇ ਇਹਨਾਂ ਦੋਨਾਂ ਨੇ ਰਿਮਾਰਕ ਜਿਹੜੇ ਉਹ ਕੀਤੇ, ਤੇ ਕਹਿੰਦੇ ਵੀ ਇੱਥੋਂ ਇਹੀ ਲੱਗ ਰਿਹਾ ਵੀ ਦੋਨਾਂ ਨੇ ਆਪਸੀ ਸਹਿਮਤੀ ਬਣਾ ਕੇ ਜਿਹੜੇ ਬਿਆਨ ਆ ਉਸ ਮੌਕੇ ਦਿੱਤੇ ਹੈਗੇ ਆ। ਸ਼ੀ ਜਿਨਪਿੰਗ ਕਹਿੰਦੇ ਵੀ ਆਪਣੇ ਆਪ ਨੂੰ ਵਰਲਡ ਦਾ ਇੱਕ ਸਟੇਟਸਮੈਨ ਤੌਰ ਦੇ ਉੱਤੇ ਹੁਣ ਪੇਸ਼ ਕਰ ਰਿਹਾ ਆ। ਬ੍ਰਾਇਨ ਹਾਰਟ ਇਹ ਫੈਲੋ ਹੈਗੇ ਨੇ ਚਾਈਨਾ ਪਾਵਰ ਪ੍ਰੋਜੈਕਟ ਜਿਹੜਾ ਇੱਥੇ ਹੈਗਾ ਵਾਸ਼ਿੰਗਟਨ ਦੇ ਵਿੱਚ, ਉਸ ਦੇ ਲਈ। ਤੇ ਬੀਜਿੰਗ ਆਪਣੇ ਆਪ ਨੂੰ ਇੱਕ ਕੰਸਟਰਕਟਿਵ ਰੋਲ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ। ਕੁਝ ਦਿਨ ਪਹਿਲਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਪੁਤਿਨ ਦੇ ਖਿਲਾਫ ਅਰੈਸਟ ਵਾਰੰਟ ਆ ਉਹ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਪੁਤਿਨ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹਨੇ ਯੂਕਰੇਨੀਅਨ ਨਿਆਣਿਆਂ ਨੂੰ ਅਗਵਾ ਕਰਕੇ ਜਿਹੜਾ ਉਹ ਰੂਸ ਦੇ ਵਿੱਚ ਲੈ ਗਏ ਆ। ਬੀਜਿੰਗ ਨੇ ਕੋਰਟ ਦੇ ਇਸ ਵਰਤੋਂ ਨੂੰ ਡਬਲ ਸਟੈਂਡਰਡ ਜਿਹੜਾ ਆ ਉਹ ਆਖਿਆ ਸੀਗਾ। ਸੋ ਵਾਈਟ ਹਾਊਸ ਨੇ ਜਿਹੜਾ ਹੈ ਸ਼ੀ ਜਿਨਪਿੰਗ ਨੂੰ ਕਿਹਾ ਸੀਗਾ ਵੀ ਜੇ ਹੁਣ ਤੁਸੀਂ ਉੱਥੇ ਜਾ ਰਹੇ ਆ ਤਾਂ ਉੱਥੇ ਤੁਸੀਂ ਵਲਾਦੀਮੀਰ ਪੁਤਿਨ ਨੂੰ ਕਹੋ ਵੀ ਜਿਹੜੀ ਯੂਕਰੇਨ ਦੀ ਸੋਵਰਨਿਟੀ ਹੈਗੀ ਆ, ਵੀ ਇੱਕ ਜਿਹੜਾ ਉਹ ਮੁਲਕ ਆ ਵੀ ਉਸ ਦੀ ਉਹ ਰਿਸਪੈਕਟ ਕਰਨ ਤੇ ਆਪਣੇ ਟਰੂਪਸ ਆ ਉਸ ਨੂੰ ਵਾਪਸ ਲੈ ਲੈਣ। ਪਰ ਕੁਝ ਹਫ਼ਤੇ ਪਹਿਲਾਂ ਤਾਂ ਚਰਚਾਵਾਂ ਇਹ ਸੀਗੀਆਂ ਵੀ ਚੀਨ ਵਾਲੇ ਰੂਸ ਨੂੰ ਹੋਰ ਹਥਿਆਰ ਦੇ ਸਕਦੇ ਹੈਗੇ ਆ। ਸੋ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਇਹ ਆਖਿਆ ਆ ਵੀ ਰਸ਼ੀਅਨ ਟਰੂਪਸ ਦੀ ਜਿਹੜਾ ਵਿਡਰੋਲ ਹੈਗੀ ਆ ਉਹ ਜਿਹੜਾ ਹੀ ਇੱਕ ਪੀਸ ਪਲਾਨ ਉਸ ਤੋਂ ਬਗੈਰ ਕੋਈ ਵੀ ਨਹੀਂ ਹੋ ਸਕਦਾ। ਤੇ ਕਹਿੰਦੇ ਵੀ ਇੱਕ ਸਟਾਲਿੰਗ ਟੈਕਟਿਕ ਹੋ ਸਕਦੀ ਆ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਤੇ ਉਨੀ ਦੇਰ ਤੱਕ ਇੱਥੇ ਪੀਸ ਦੀ ਸ਼ਾਂਤੀ ਦੀ ਗੱਲ ਬੇਸਿਕਲੀ ਨਹੀਂ ਹੋਊਗੀ ਜਿੰਨੀ ਦੇਰ ਤੱਕ ਰੂਸੀ ਫੌਜੀ ਆ ਉਹ ਯੂਕਰੇਨ ਦੇ ਇਲਾਕਿਆਂ ਚੋਂ ਬਾਹਰ नहीं चले जाते। ਜੀ ਅਗਲੀ ਖਬਰ ਵੱਲ ਚਲੀਏ। ਫੈਡਰਲ ਰੇਟਸ ਪ੍ਰੋਜੈਕਸ਼ਨ ਸਟੇਬਿਲਿਟੀ ਨੂੰ ਲੈ ਕੇ ਜੋ ਮੈਸ ਚੱਲੀ ਹੋਈ ਆ ਉਹ ਕਿਸ ਤਰ੍ਹਾਂ ਜਿਹੜੀ ਕੰਟਰੋਲ 'ਚ ਹੋਊਗੀ। ਫੈਡਰਲ ਰਿਜ਼ਰਵ ਬੋਰਡ ਮੀਟਿੰਗ ਕਰਨ ਜਾ ਰਿਹਾ ਅੱਜ ਤੇ ਕੱਲ। ਸੋ